सरदार सिमरनजीत सिंह मान ने जलंधर विखे कीती अहम प्रैस कॉन्फ्रेंस। NSA ਦੇ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਪ੍ਰਧਾਨ ਮੰਤਰੀ ਬਾਜੇ ਕੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਲੜ ਸਕਦੇ ਹਨ ਚੋਣ। ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਿਰਮਾ ਵਿੱਚ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਨੂੰ SGPC ਦਾ ਕਰਾਰਾ ਜਵਾਬ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਨੂੰ ਸੰਬੋਧਨ ਕਰਦਿਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ 1947 ਤੋਂ ਬਾਅਦ ਲੋਕਾਂ ਦੀ ਆਰਥਿਕ ਸਥਿਤੀ ਲਗਾਤਾਰ ਵਿਗੜਦੀ ਰਹੀ ਹੈ। ਅੱਜ ਦੇ ਸਮੇਂ ਦੇ ਸਿਆਸਤਦਾਨ ਵੱਡੇ ਵਾਅਦੇ ਤਾਂ ਕਰਦੇ ਹਨ, ਪਰ ਆਮ ਲੋਕਾਂ ਨੂੰ ਕੋਈ ਸੁਵਿਧਾ ਨਹੀਂ ਦਿੱਤੀ ਜਾਂਦੀ। ਲੋਕ ਰੋਟੀ, ਕੱਪੜਾ, ਮਕਾਨ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਹੀ ਵਾਂਝੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਆਜ਼ਾਦੀ ਦਾ ਆਮ ਲੋਕਾਂ ਨੂੰ ਕੀ ਲਾਭ ਹੈ। ਸਿਆਸੀ ਪਾਰਟੀਆਂ ਆਪਣੇ ਮੈਨੀਫੈਸਟੋ ਵਿੱਚ ਇਹਨਾਂ ਸਾਰੇ ਮੁੱਦਿਆਂ ਤੇ ਗੱਲ ਤਾਂ ਕਰਦੀਆਂ ਹਨ, ਪਰ ਅਮਲ ਕੁਝ ਨਹੀਂ ਕਰਦੇ। ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣਾਂ ਵਿੱਚ ਜਿੱਤਣ ਤੇ ਉਹਨਾਂ ਕਿਹਾ ਕਿ ਪੰਜਾਬ ਦੀ ਗੱਲ ਕਰਨ ਵਾਲੇ ਉਮੀਦਵਾਰਾਂ ਦਾ ਦੇਸ਼ ਦੀ ਮੀਡੀਆ ਅਕਸ ਖਰਾਬ ਕਰਨ ਵਿੱਚ ਕੋਈ ਕਮੀ ਨਹੀਂ ਛੱਡਦੀ, ਜਦਕਿ ਸਾਡੇ ਵਰਗੇ ਉਮੀਦਵਾਰ ਪੰਜਾਬ ਪੱਖੀ ਹੀ ਗੱਲ ਕਰਦੇ ਹਨ। ਉਹਨਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਖੁਫੀਆ ਏਜੰਸੀਆਂ ਦੁਆਰਾ ਇੱਕ ਯੋਜਨਾ ਬਣਾ ਕੇ ਭਾਰਤ ਅਤੇ ਭਾਰਤ ਤੋਂ ਬਾਹਰ ਸਿੱਖਾਂ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ, ਪਰ ਕੋਈ ਵੀ ਸਿਆਸੀ ਪਾਰਟੀ ਇਹਨਾਂ ਦਾ ਵਿਰੋਧ ਨਹੀਂ ਕਰ ਰਹੀ। पूरी नहीं मिल रही और आपा सरकार अपनी इधरले पासे नारे ला दिंदी है, नारे ला के फिर भुल जाती है कि असी किहड़े अपने मैनीफेस्टो दे विच वादे कीते है। हुण जे आपां सवेरे 12 बजे बाहर निकलीए तुहानूं मिलणगीਆਂ बीबियां जिन्हां दे सिर दे उत्ते पंड होगी पट्ठियां दी, वो पट्ठे इकट्ठे करके इधरों उधरों घरे लिजा रही हैं। जे शाम नूं तुसीं पिंडां वल तुरोगे फिर उही बीबियां दे सिरां दे उत्ते डक्के ते छोटियां छोटियां लकड़ां ते पंड उन्हां दे सिर दे उत्ते होगी कि रात की रोटी किवें बनाउणी है, क्यों करके कोई गैस, कोई केरोसिन का चुल्हा है नहीं गा, और एक ही कमरा हैगा जिथे तीवी मालक सौंदे है। जे उन्हां दी जवान धी आ जे, जवाई आ जे, वो भी उस कमरे दे विच नूं ते उन्हां दा मुंडा वो भी उस कमरे दे विच। फिर जदों कड़ाके की सर्दी पैंदी है सियाल च, जे उन्हां कोले डंगर बच्चा हैगा फिर वो डंगर भी उस कमरे दे विच आउंदा। हुण तुसीं देख लो 1947 तो बाद सानूं किन्ने वादे कीते गए है कि भी असीं आज़ाद हो गए हैं, पर जिन्ना चिर गरीबां नूं रोटी नहीं मिलूगी, खुराक नहीं मिलूगी, फिर आज़ादी नूं आपां ने की लेना है। इहदे तों जे तां इह कुछ करना सरकारां ने करन, पर जे कर दिंदियां रोटी, कपड़ा, मकान, घर असीं नौकरी देवांगे, कोई नौकरी नहीं, कोई 1000 रुपया नहीं है, कोई कुछ नहीं है। कणक की तोट है, कदे 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 किसी चीज़ की तोट हैगी है। ये गरीबां दी जिंदगी इस मुल्क ने हराम दी बना के कीती हुई है। हुण उन्हां दे घर कच्चे हैगे है। मेरा कहण दा मतलब है कि तरੇੜਾਂ आईयां होईयां घरां दे विच, छत्तां दे बाले ये वो सुक गए है, वो चिउंदियां। मेरा कहण दा भाव है कि 1947 तो बाद किसी तरह की मेहनत नहीं हुई। जे किसान है वो भी शंभू बैठा है, दूजे पासे बैठा है, कहना हुण असीं दिल्ली जावांगे। किसी का कामकार अजे तक ये सरकारां ने सवारिया नहीं है, ना किसानां दा, ना खेत मजदूरां दा, ना मजदूरां दा। हुण इत्थे पिछे जे तमिलनाडु दे विच कोई बंदे मर गए शराब जहरीली पी के। साडे शुरू हुणे की आदमी जिहड़े मजदूरी करते सीगे
ਉਹ ਵੀ ਇਹੋ ਜਿਹੀ ਸ਼ਰਾਬ ਪੀ ਕੇ ਪੂਰੇ ਹੋ ਗਏ। ਉਹਨਾਂ ਨੂੰ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ। ਉਹਨਾਂ ਦੀਆਂ ਘਰ ਵਾਲੀਆਂ ਨੌਜਵਾਨ ਹੈਗੀਆਂ, ਉਹਨਾਂ ਨੂੰ ਕੋਈ ਨੌਕਰੀ ਨਹੀਂ ਦਿੱਤੀ ਗਈ, ਜਦਕਿ ਸਰਕਾਰ ਨੇ ਕਿਹਾ ਸੀਗਾ ਕਿ ਜਿਹੜੀਆਂ ਫਾਰਮੂਲੇਟ ਪਾਰਟੀਆਂ ਕਮੇਟੀ ਬਣਾ ਲੈਂਦੀਆਂ, ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਗਰੀਬਾਂ ਨੂੰ ਕਿ ਅਸੀਂ ਸਾਰਾ ਕੁਝ ਦਿਵਾਵਾਂਗੇ, ਪਰ ਅਜੇ ਤੱਕ ਡੱਕਾ ਨਹੀਂ ਦਿੱਤਾ ਗਿਆ ਉਹਨਾਂ ਨੂੰ। ਸੋ ਮੇਰਾ ਮਤਲਬ ਹੈ ਕਿ ਇਹ ਠੀਕ ਹੈ, ਇਹ ਵਾਅਦੇ ਕਰ ਦਿੰਦੇ ਆ, ਤੁਸੀਂ ਹੁਣੇ ਵੋਟਾਂ ਪਾ ਕੇ ਹਟਿਓ ਇਹ ਪਾਰਲੀਮੈਂਟ ਦੀਆਂ, ਪਰ ਪਾਰਲੀਮੈਂਟ ਦੇ ਵਿੱਚ ਜੇ ਵੋਟਾਂ ਪਾਈਆਂ ਤਾਂ ਪਾਰਲੀਮੈਂਟ ਦਾ ਮਤਲਬ ਹੈਗਾ ਕਿ ਤੁਹਾਡੀ ਗਰੀਬਾਂ ਦੀ ਗੱਲਬਾਤ ਹੋਊਗੀ, ਉੱਥੇ ਕੁਝ ਹੋਊਗਾ। ਭਗਤ ਰਵਿਦਾਸ ਜੀ ਦਾ ਜਿਹੜਾ ਬੇਗਮਪੁਰੇ ਦਾ ਪਾਠ ਹੈ ਉਸ ਨੂੰ ਪੂਰਾ ਕੀਤਾ ਜਾਊਗਾ, ਪਰ ਬਿਲਕੁਲ ਇੱਥੇ ਇਹਦੀ ਦੋ ਰੈਡੀਕਲ ਬੰਦੇ ਜਿੱਤ ਗਏ, ਇੱਕ ਅਮਰਤਪਾਲ ਸਿੰਘ ਜਿੱਤ ਗਏ, ਇੱਕ ਸਰਬਜੀਤ ਸਿੰਘ ਜਿੱਤ ਗਏ। ਉਹ ਤੁਹਾਡੇ ਮੇਰੇ ਵਰਗੇ ਬੰਦੇ ਹੈ ਤੇ ਉਹ ਰੌਲਾ ਪਾਈ ਜਾਂਦੀ ਹੈ, ਟ੍ਰਿਬਿਊਨ ਵੀ ਪਾਈ ਜਾਂਦੀ ਹੈ, ਹੋਰ ਪੇਪਰ ਵੀ ਪਾਈ ਜਾਂਦੇ ਹੈ ਕਿ ਜੀ ਰੈਡੀਕਲ ਆ ਗਏ, ਰੈਡੀਕਲ ਆ ਗਏ। ਹੁਣ ਰੈਡੀਕਲ ਜਿਹੜੀ ਵੱਧ ਗਿਣਤੀ ਹੈ ਉਹ ਘੱਟ ਹੈ। ਹੁਣ ਮੋਦੀ ਸਾਹਿਬ ਦੀ ਸਰਕਾਰ ਨੇ ਇਹਨਾਂ ਦੇ ਨਾਲ ਰਲ ਕੇ ਅਮਿਤ ਸ਼ਾਹ ਨੇ डिफेंस मिनिस्टर राजनाथ सिंह, फिर जयशंकर जी फॉरेन मिनिस्टर ने, नेशनल सिक्योरिटी एडवाइजर है, फिर रॉ का चीफ है सिन्हा, साबका चीफ है रॉ का गोयल। ਇਹਨਾਂ ਨੇ ਇੱਕ ਪਾਲਿਸੀ ਬਣਾਈ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ, ਬੇਸ਼ੱਕ ਹਿੰਦੁਸਤਾਨ ਦੇ ਵਿੱਚ ਹੋਵੇ, ਬੇਸ਼ੱਕ ਬਾਹਰ ਦੇ ਮੁਲਕਾਂ 'ਚ ਹੋਵੇ, ਸਾਡੀ ਸਰਕਾਰ ਉੱਥੇ ਜਾ ਕੇ ਇਹਨੂੰ ਜਾਨੋਂ ਮਾਰ ਦੂਗੀ। ਇਹ ਹੁਣ ਕਾਹਦਾ ਕਾਨੂੰਨ ਹੈ? ਪੰਨੂ ਜਿਹੜੇ ਅਮਰੀਕਾ ਰਹਿੰਦੇ ਹੈ ਉਹਨਾਂ ਦੀ ਗੱਲ ਬਚ ਗਏ, ਕਿਉਂਕਿ ਅਮਰੀਕਾ ਦੀ ਇੰਟੈਲੀਜੈਂਸ ਇੰਨੀ ਸਟਰੋਂਗ ਸੀ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੰਡੀਆ ਨੇ ਹੁਣ ਸਾਡੇ ਸ਼ਹਿਰੀ ਨੂੰ, ਸਿਟੀਜ਼ਨ ਪੰਨੂ ਨੂੰ ਕਤਲ ਕਰਨਾ ਨਿਊਯਾਰਕ ਦੇ ਵਿੱਚ। ਉਹਨਾਂ ਨੇ ਕੇਸ ਦਰਜ ਕੀਤਾ, ਜਿਹੜੇ ਬੰਦੇ ਨੇ ਕਰਨਾ ਸੀਗਾ ਉਸ ਨੂੰ ਫੜ ਲਿਆ, ਕੇਸ ਕਰ ਦਿੱਤਾ ਹੈਗਾ। ਹੁਣ ਇਹ ਕਿਹੜੀ ਪਾਲਿਸੀ ਹੋਈ ਹੈ ਹਿੰਦੁਸਤਾਨ ਬੀਜੇਪੀ RSS ਦੀ? ਪਹਿਲਾਂ ਕਾਂਗਰਸ ਨੇ ਸਾਡੇ ਉੱਤੇ ਹਮਲਾ ਕੀਤਾ, ਮਿਲਟਰੀ ਦਰਬਾਰ ਸਾਹਿਬ ਦੇ ਉੱਤੇ, ਉੱਥੇ ਬੀਜੇਪੀ ਨਹੀਂ ਬੋਲੀ। ਐਨਐਸਏ ਤਹਿਤ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੜ ਸਕਦੇ ਹਨ। ਉਹਨਾਂ ਦੇ ਨਾਬਾਲਗ ਪੁੱਤਰ ਵੱਲੋਂ ਇਸ ਸੰਬੰਧੀ ਐਲਾਨ ਕਰਨ ਦੀ ਵੀਡੀਓ ਵਾਇਰਲ ਹੋਈ ਹੈ। ਪ੍ਰਧਾਨ ਮੰਤਰੀ ਮੋਗਾ ਜ਼ਿਲ੍ਹੇ ਦੇ ਪਿੰਡ ਬਾਜੇਕੇ ਦੇ ਰਹਿਣ ਵਾਲੇ ਹਨ। ਜੇਲ੍ਹ ਵਿੱਚ ਬੰਦ ਹੋਣ ਤੋਂ ਪਹਿਲਾਂ ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਵੀ ਸਨ। ਜੇਲ੍ਹ ਵਿੱਚ ਨਜ਼ਰਬੰਦ ਬਾਜੇਕੇ ਦੇ ਪੁੱਤਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਵਾਂਗ ਆਪ ਦੇ ਕਰਮਜੀਤ ਸਿੰਘ ਅਨਮੋਲ ਤੋਂ 70,000 ਵੋਟਾਂ ਦੇ ਫਰਕ ਨਾਲ ਜਿੱਤਣ ਵਾਲੇ ਆਪਣੇ ਪਿਤਾ ਨੂੰ ਵੀ ਜਿਤਾਉਣ। ਦੱਸ ਦਈਏ ਕਿ ਗਿੱਦੜਬਾਹਾ ਵਿਧਾਨ ਸਭਾ ਹਲਕਾ ਫਰੀਦਕੋਟ ਲੋਕ ਸਭਾ ਹਲਕੇ ਦਾ ਹਿੱਸਾ ਹੈ। ਗਿੱਦੜਬਾਹਾ ਤੋਂ 3 ਵਾਰ ਵਿਧਾਇਕ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਹੈ। ਵੜਿੰਗ ਦੀ ਪਤਨੀ ਅੰਮ੍ਰਿਤਾ ਇਸ ਹਲਕੇ ਤੋਂ ਕਾਂਗਰਸ ਦੀ ਟਿਕਟ ਲਈ ਸਭ ਤੋਂ ਅੱਗੇ ਹਨ। ਅਕਾਲੀ ਦਲ ਤੋਂ ਸੁਖਬੀਰ ਸਿੰਘ ਬਾਦਲ ਦਾ ਨਾਂ ਸਿਆਸੀ ਹਲਕਿਆਂ ਵਿੱਚ ਚਰਚਾ ਵਿੱਚ ਹੈ। ਆਮ ਆਦਮੀ ਪਾਰਟੀ ਆਪਣੇ 3 ਨੇਤਾਵਾਂ ਪ੍ਰਿਤਪਾਲ ਸ਼ਰਮਾ, ਸੁਖਜਿੰਦਰ ਕੌਣੀ ਅਤੇ ਜਗਦੀਪ ਸਿੰਘ ਸੰਧੂ ਵਿੱਚੋਂ ਕਿਸੇ ਨੂੰ ਵੀ ਮੈਦਾਨ ਵਿੱਚ ਉਤਾਰ ਸਕਦੀ ਹੈ। ਯੋਗਾ ਦਿਵਸ ਮੌਕੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਿਰਮਾ ਵਿੱਚ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਵੱਲੋਂ ਦਿੱਤੀਆਂ ਦਲੀਲਾਂ ਨੂੰ ਸ਼੍ਰੋਮਣੀ ਕਮੇਟੀ ਨੇ ਖਾਰਜ ਕਰ ਦਿੱਤਾ ਹੈ, ਜਿਸ ਵਿੱਚ ਉਹਨੇ ਕਿਹਾ ਸੀ ਕਿ ਸੇਵਾਦਾਰਾਂ ਵੱਲੋਂ ਨਾ ਤਾਂ ਉਹਨੂੰ ਰੋਕਿਆ ਗਿਆ ਤੇ ਨਾ ਹੀ ਉਸ ਨੂੰ ਉੱਥੋਂ ਦੇ ਨਿਯਮਾਂ ਬਾਰੇ ਕੁਝ ਪਤਾ ਸੀ। ਦੂਜੇ ਪਾਸੇ SGPC ਨੇ ਕਿਹਾ ਕਿ ਅਰਚਨਾ ਮਕਵਾਨਾ SGPC ਖਿਲਾਫ ਝੂਠਾ ਪ੍ਰਚਾਰ ਚਲਾ ਰਹੀ ਹੈ। ਪ੍ਰਕਿਰਮਾ ਵਿੱਚ ਵੱਡੀਆਂ ਸਕਰੀਨਾਂ ਤੇ ਸਾਰੇ ਨਿਯਮ ਲਗਾਤਾਰ ਦਿਖਾਏ ਜਾਂਦੇ ਹਨ ਤੇ ਮੁੱਖ ਦੁਆਰ ਤੇ ਵੀਡੀਓ ਬਣਾਉਂਦੇ ਸਮੇਂ ਵੀ ਸੇਵਾਦਾਰ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਸੀ। ਦੱਸ ਦਈਏ ਕਿ ਇਸ ਮਾਮਲੇ ਤੋਂ ਬਾਅਦ SGPC ਨੇ ਅਰਚਨਾ ਮਕਵਾਨਾ ਖਿਲਾਫ ਮਾਮਲਾ ਦਰਜ ਕਰਕੇ ਲੀਗਲ ਨੋਟਿਸ ਵੀ ਭੇਜ ਦਿੱਤਾ ਹੈ।
ਜਿਸ ਤੋਂ ਬਾਅਦ ਅਰਚਨਾ ਮਕਵਾਨਾ ਦੇ ਸੁਰ ਵੀ ਬਦਲੇ ਦਿਖਾਈ ਦਿੱਤੇ। ਅਰਚਨਾ ਮਕਵਾਨਾ ਨੇ ਸਖਤ ਭਾਸ਼ਾ ਵਿੱਚ ਕਿਹਾ ਹੈ ਕਿ ਜੋ ਮਾਮਲਾ ਦਰਜ ਕੀਤਾ ਗਿਆ ਹੈ ਉਹਨੂੰ ਵਾਪਸ ਲਿਆ ਜਾਵੇ, ਨਹੀਂ ਤਾਂ ਉਹ ਵੀ ਆਪਣੀ ਲੀਗਲ ਟੀਮ ਨਾਲ ਇਸ ਮਾਮਲੇ ਤੇ ਲੜਨ ਲਈ ਤਿਆਰ है। नमस्ते एवरीवन। 21 जून को जब मैं शीर्षासन कर रही थी अमृतसर गोल्डन टेम्पल में, वहां पे हजारों सिख लोग खड़े थे। ओके, सबने देखा मैंने किया। जिसने फोटो खींचा वो भी एक सरदार जी थे, वो तो मेरे से पहले भी बहुत सारे फोटो खींच रहे थे, और जो सेवादार वहां पे खड़े थे उन्होंने उसको भी नहीं रोका था। तो वो सेवादार भी बायस्ड ही है, वो कभी किसी को रोकते हैं, कभी किसी को नहीं रोकते। इसलिए मैंने सोचा मैं भी एक फोटो खींच लेती हूँ, मुझे तो कुछ गलत नहीं लग रहा। तो जब मैं कर रही थी तब लाइव जितने लोग थे वहां पे खड़े थे, उनके सेंटिमेंट्स को तो हर्ट नहीं हुआ। तो मेरे को नहीं लगा मैंने कुछ गलत किया है। पर 7 समुंदर पार किसी को लगा कि भाई इन्होंने गलत किया, उसने मेरा फोटो वायरल कर दिया नेगेटिव वे से, और लोगों को फिर वो पूरा वाइल्ड किया। उस पे उन्होंने एसजीपीसी ऑफिशियल ने मेरे अगेंस्ट एफआईआर कर दी बेसलेस। तो ये और बुरा हो गया, वरना मेरा इंटेंट खराब नहीं था। ओके, आप सीसीटीवी कैमरा का पूरा फुटेज पब्लिक कर दीजिए, आपको सब कुछ क्लियर दिख जाएगा। मुझे बताइए कि वहां पे कोई कहीं पे लिखा नहीं है रूल्स एंड रेगुलेशंस। अगर आपकी लोकल सिख कम्युनिटी को रूल्स एंड रेगुलेशन नहीं पता, जो रोज गुरुद्वारा आते हैं, तो मैं एक हिंदू लड़की जो गुजरात से पहली बार पंजाब आई है, उसको कैसे पता चलेगा? वहां पे किसी ने मुझे रोका नहीं, कुछ नहीं बोला। बोलते तो मैं डिलीट कर देती फोटो, मुझे क्या प्रॉब्लम थी? मेरे अगेंस्ट ये फालतू की एफआईआर करने की जरूरत क्या थी? इतना सारा मेंटल टॉर्चर हरासमेंट मेरे को हुआ, उसका क्या? अभी भी टाइम है, आप एफआईआर वापस ले लीजिए, वरना मैं और मेरी लीगल टीम फाइट करने के लिए रेडी है। पिछले दिनों च एक जिहड़ी लड़की है अर्चना, उसने एक नवा विवाद पैदा किया, जिहदे बारे ये गल क्लीयर हो चुकी है। मैं विस्तार देने की लोड़ नहीं कि वो इत्थे सिर्फ ते सिर्फ अपनी फोटो शूट करने वास्ते आई सी, वो नतमस्तक होने वास्ते नहीं आई। ये गल मैं नहीं कह रहा जां प्रबंध नहीं कह रहा, ये सारे चैनल इस गल लई जिहड़े आ सहमत ने ते लोग सहमत ने। तो उस तो बाद उन्हें एक नवा विवाद पैदा किया ते जिहड़ा उन्हें सोशल मीडिया ते पाया, ते जिहड़ा श्रोमणी गुरुद्वारा प्रबंधक कमेटी, क्योंकि सिखां दी संस्था है ते गुरु नानक नाम लेवा संगत दा सहयोग है, तो उन्हां वल्लों एक वड्डा इतराज़ आया कि किसी नूं भी किसी धार्मिक स्थान की मर्यादा का ख्याल रखना चाहिए तो उसकी उलंघना नहीं करनी चाहिए। जिस गल ते अर्चना ने यह गल की है तो उसके खिलाफ असी एक रिपोर्ट दी है। गल क्लीयर कर दी है कि एक दिन का 1 लाख यात्रु इत्थे आउंदा, जो सत्कार साडे मनां च उन्हां लई है, उही सत्कार अर्चना दे लई भी है, अज भी है, कोई गल नहीं। पर जिहड़ी उन्हें अवेलना की है उहदे लई असी लिखती रूप में प्रशासन नूं दित्ता, जिहड़ा कि साडा फर्ज बनदा देना। सो इस करके उस तो बाद अर्चना जिहड़ी है एक माफ़ी मंगदी है। लोगों को इस गल का पता लग गया कि जाने जाने दे विच की फर्क होता है। इन्हां दी जिन्नी भी कार्रवाई सी वो सारी जाने दे विच सी, क्योंकि ये पढ़े लिखे ने, एक वकील ने, उम्र 42 साल के करीब इन्हां दी उम्र है। सो बड़े लंबे समय तो ये अपने सोशल मीडिया ते अपने आप नूं सरगर्म रखते हैं। पर ऐतकी का जिहड़ा सोशल मीडिया इन्हां ने धर्म की अवग्या करके अपने आप नूं मारन की कोशिश की है, जिहड़ी मैं समझदा कोई भी धर्म नाल संबंधित व्यक्ति जिहड़ा इस गल का सहयोग नहीं करता। हुण इन्हां ने एक माफ़ी मंगी तो माफ़ी दे विच कहा कि जिहड़े मैनू बलात्कार ते मैनू कतल दी आ रही है, असीं इन्हां नूं हत्थ जोड़ के कहा कि अर्चना जी तुसीं जिन्हां लोकां ने तुहानूं धमकी दित्ती है, क्योंकि सिख जिहड़ा वा इस तरह के काम विच नहीं पैंदा, सिख दा फलसफा, सिख दा गुरु ये नहीं कहंदा किसी औरत के खिलाफ उन्होंने मारना, किसी भी कि ना गऊ गरीब की राखी करना साडा फर्ज है। सो जिहड़े तुहानूं माड़ा पहाड़ी भाषा वरतदे आ, तुहानूं बलात्कार करने की धमकी दिंदे आ, उन्हां दे खिलाफ कानूनी चाराजोई करो, जिहड़ी कि करनी चाहिए है। पर उन्होंने अज तक नहीं की, क्योंकि उस पासे जाना नहीं चाहते। सानूं क्लीयर हो गया कि वो इस करके कह रहे हैं कि उन्होंने इस गल ते फेम मिली, इस गल नूं भड़काट पैदा कर रहे हैं। जिहदे विच बाहली खतरनाक गल ये भी है कि इकल्ले धर्म की नहीं है, इत्थे हिंदू सिख दे पच भी पाड़ा पाउण दी वो वड्डी कोशिश कर रहे हैं। पर मैं इत्थे सत्कार दिना, सन्मान दिना, बहुत वड्डी गिणती विच सारे धर्मां दे लोकां ने इस कारज नूं माड़ा कहा, इस गल ते निंदिया की है। पर मैं हुण देख रहा कि अज जिहड़ी नवीं उन्होंने पाई है पोस्ट, ਉਹਦੇ ਵਿੱਚ ਉਹਨਾਂ ਨੇ ਧਮਕੀ ਦਿੱਤੀ ਆ ਕਿ ਜੇ ਤੁਸੀਂ FIR ਨਾ ਵਾਪਸ ਲਈ ਤਾਂ ਮੇਰੀ ਟੀਮ ਜਿਹੜੀ ਆ ਆਹ ਕੁਛ ਤੇ ਆਹ ਕੁਛ ਕਰ ਦੇਗੀ। अर्चना जी साडा क्लीयर कर दईए कि श्रोमणी गुरुद्वारा प्रबंधक कमेटी का अर्चना दे नाल कोई मामला नहीं, साडा कोई तुहाडे नाल निजी विरोध नहीं। तुसीं जिहड़ा कुछ कीता उस गल लई असीं प्रशासन नूं अर्जी दित्ती, प्रशासन ने उस दे खिलाफ धारा लाई, प्रशासन वो तुहानूं सद रिहा, तुसीं कानून दे जाणकार हो, बेलोड़ा विवाद पैदा करके तुसीं अपनी फेम लेना चाहुंदे हो।
ਅਸਲ ਗੱਲ ਇਹੋ ਹੀ ਆ ਜਿਹੜੀ ਦਿਖਾਈ ਦੇ ਰਹੀ ਆ। ਤੁਹਾਡੇ ਨਾਲ ਕੁਝ ਸ਼ਕਤੀਆਂ ਵੀ ਜੁੜ ਗਈਆਂ ਨੇ ਜਿਹੜੀਆਂ ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਦੇ ਧਾਰਮਿਕ ਸਥਾਨ ਨੂੰ ਟਰੋਲ ਕਰਨ ਦਾ ਯਤਨ ਕਰ ਰਹੀਆਂ ਨੇ, ਜਿਹੜੀ ਗੱਲ ਹੁਣ ਅਸੀਂ ਮਹਿਸੂਸ ਕਰ ਰਹੇ ਹਾਂ। ਸੋ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਸਾਡਾ ਨਿੱਜੀ ਮਸਲਾ ਨਹੀਂ ਹੈ ਤੇ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਨੀ ਆ। ਸੋ ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਫੇਮ ਬਹੁਤ ਖੱਟਿਆ ਹੋਵੇਗਾ, ਬਹੁਤ ਕੁਝ ਕੀਤਾ ਹੋਵੇਗਾ, ਪਰ ਤੁਹਾਡੇ ਮਾਤਾ ਪਿਤਾ ਨੂੰ ਮੈਂ ਇਹ ਅਪੀਲ ਕਰਦਾ ਕਿ ਉਹ ਤੁਹਾਨੂੰ ਸੰਸਕਾਰ ਦੇਣ, ਕਿਉਂਕਿ ਇਹ ਦੇਸ਼ ਜਿਹੜਾ ਵਾ ਇਹ ਧਾਰਮਿਕ ਸੰਸਕਾਰੀ ਦੇਸ਼ ਆ। ਰੱਬ ਦੇ ਘਰ ਨਾਲ ਜਾਂ ਰੱਬ ਨਾਲ ਮੱਥਾ ਲਾਉਣ ਵਾਲੇ ਦੀ ਹਸ਼ਰ ਕੀ ਹੁੰਦਾ, ਇਹ ਚੰਗਾ ਨਹੀਂ ਹੁੰਦਾ। ਮੇਰੇ ਮਨ ਦੇ ਵਿੱਚ ਇੱਕ ਡਰ ਤੇ ਇੱਕ ਭੈ ਪੈਦਾ ਹੋਇਆ। ਮੈਂ ਉਸ ਗੱਲ ਨੂੰ ਨਹੀਂ ਕਹਿਣਾ ਚਾਹੁੰਦਾ ਕਿ ਰੱਬ ਦੀ ਮਾਰ ਜਿਹੜੀ ਵਗਦੀ ਆ ਫਿਰ ਬੰਦਾ ਉਸ ਤੋਂ ਬਾਅਦ ਉਹਦਾ ਕੋਈ ਹੋਰ ਰਸਤਾ ਨਹੀਂ ਹੁੰਦਾ। ਤੁਸੀਂ ਰੱਬ ਦੇ ਘਰ ਨਾਲ ਮੱਥਾ ਨਾ ਲਾਓ। ਜੇ ਤੁਹਾਡੇ ਮਨ ਦੇ ਅੰਦਰ ਕੋਈ ਮਾਫੀ ਦੀ ਗੱਲ ਹੈ ਤਾਂ ਖੁੱਲ੍ਹੇ ਦਿਲ ਨਾਲ ਰੱਬ ਦੇ ਘਰ ਆ ਕੇ ਤੁਸੀਂ ਇਹ ਗੱਲ ਕਰ ਸਕਦੇ ਹੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਤੇ ਉਂਗਲ ਲਾ ਕੇ ਉਹਨੂੰ ਦੂਈ ਦਵੈਤ ਦਾ ਉਹਨੂੰ ਕਹਿੰਦੇ ਹੁੰਦੇ ਆ ਲੰਛਣ ਲਾ ਕੇ ਤੁਸੀਂ ਇਸ ਪ੍ਰਬੰਧ ਨੂੰ ਬਦਨਾਮ ਕਰਨਾ ਚਾਹੁੰਦੇ ਹੋ, ਜਿਹੜਾ ਕਿ ਨਹੀਂ ਹੋ ਸਕਦਾ। ਕਿਉਂਕਿ ਇਸ ਪ੍ਰਬੰਧ ਦੇ ਵਿੱਚ ਜੋ ਸਨਮਾਨ ਤੇ ਮਾਣ ਕੁੱਲ ਦੁਨੀਆ ਦੇ ਅੰਦਰ ਧਰਮ ਦੇ ਲੋਕਾਂ ਨੂੰ ਮਿਲਦਾ ਉਹ ਕਿਤੇ ਹੋਰ ਨਹੀਂ ਮਿਲਦਾ। ਇਹ ਸਾਨੂੰ ਇਸ ਗੱਲ ਦਾ ਅਸੀਂ ਇਸ ਗੱਲ ਦਾ ਮਾਣ ਵੀ ਕਰਦੇ ਹਾਂ। ਇਹ ਗੁਰੂ ਦਾ ਦਿੱਤਾ ਸਿਧਾਂਤ ਹੈ, ਗੁਰੂ ਦੀ ਦਿੱਤੀ ਮਰਜ਼ਾਦਾ ਹੈ। ਸੋ ਕੰਗਣਾ ਜੀ ਬੇਲੋੜਾ ਸ਼੍ਰੋਮਣੀ ਕਮੇਟੀ ਨਾਲ ਟਕਰਾਅ ਕਰਨ ਦੀ ਲੋੜ ਨਹੀਂ। ਨਾ ਸਾਡਾ ਕੋਈ ਮਕਸਦ ਹੈ ਕਿ ਤੁਹਾਡੇ ਨਾਲ ਟਕਰਾਅ ਕੀਤਾ ਜਾਵੇ। ਤੁਸੀਂ ਜਿਹੜੀ ਇਹ ਫੇਮ ਲੈਣਾ ਚਾਹੁੰਦੇ ਹੋ ਇਹ ਧਰਮ ਦੇ ਖੇਤਰ ਦੇ ਧਰਮ ਦੀ ਮਰਜ਼ਾਦਾ ਨੂੰ ਲੰਘਣਾ ਕਰਕੇ ਲੈਣਾ ਚਾਹੁੰਦੇ ਹੋ, ਜਿਹੜੀ ਕਿ ਮੈਂ ਸਮਝਦਾ ਕਿ ਚੰਗੀ ਨਹੀਂ। ਬਹੁਤ ਲੋਕਾਂ ਨੇ ਤੁਹਾਨੂੰ ਅਕਲ ਵੀ ਦਿੱਤੀ ਹੋਣੀ ਆ, ਉਹਨਾਂ ਦੀ ਗੱਲ ਤੁਸੀਂ ਸੁਣ ਲਓ। ਤੇ ਇਸ ਮਾਮਲੇ ਨੂੰ ਸ਼੍ਰੋਮਣੀ ਕਮੇਟੀ ਕਿਤੇ ਵੀ ਵਧਾਉਣਾ ਨਹੀਂ ਚਾਹੁੰਦੀ। ਨਾ ਅਸੀਂ ਕਿਸੇ ਨੂੰ ਨਜਾਇਜ਼ ਕਿਸੇ ਤੇ ਇਲਜ਼ਾਮ ਲਾਉਂਦੇ ਆ, ਨਾ ਕਿਸੇ ਖਿਲਾਫ ਕਾਰਵਾਈ ਕਰਦੇ ਆ। ਕਾਨੂੰਨ ਨੇ ਜੋ ਕਾਰਵਾਈ ਕਰਨੀ ਆ, ਤੁਸੀਂ ਕਾਨੂੰਨਦਾਨ ਹੋ, ਕਾਨੂੰਨ ਨੂੰ ਸਮਝਦੇ ਹੋ, ਉਹ ਕਾਰਵਾਈ ਕਰ ਰਿਹਾ। ਉਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਅੰਦਰ ਗੁਰੂ ਪ੍ਰਤੀ ਸ਼ਰਧਾ ਸਤਿਕਾਰ ਕੋਈ ਭੈ ਆ ਤੇ ਤੁਸੀਂ ਉਹ ਆ ਕੇ ਗੁਰੂ ਘਰ ਆ ਕੇ ਜਦੋਂ ਵੀ ਇਸ ਗੱਲ ਲਈ ਆਪਣੀ ਮਾਫੀ ਮੰਗੋਗੇ, ਮੈਨੂੰ ਲੱਗਦਾ ਕਿ ਗੁਰੂ ਉਸ ਗੱਲ ਤੇ ਮਾਫ ਕਰ ਸਕਦਾ। ਅਮਰੀਕਾ ਨੇ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕਥਿਤ ਨਾਕਾਮ ਸਾਜ਼ਿਸ਼ ਦੀ ਭਾਰਤੀ ਜਾਂਚ ਬਾਰੇ ਅਪਡੇਟਸ ਲਈ ਭਾਰਤ ਤੇ ਦਬਾਅ ਪਾਇਆ ਹੈ ਅਤੇ ਸਪਸ਼ਟ ਕੀਤਾ ਹੈ ਕਿ ਉਹ ਇਸ ਮਾਮਲੇ ਵਿੱਚ ਜਵਾਬਦੇਹੀ ਮੰਗਦਾ ਹੈ। ਇਸ ਬਾਰੇ ਬਾਈਡਨ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ। ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਕਰਟ ਕੈਂਪਬੈਲ ਨੇ ਕਿਹਾ ਕਿ ਅਮਰੀਕਾ ਨੇ ਭਾਰਤ ਸਰਕਾਰ ਦੇ ਸਭ ਤੋਂ ਸੀਨੀਅਰ ਪੱਧਰ ਤੇ ਸਿੱਧੇ ਤੌਰ ਤੇ ਮੁੱਦਾ ਉਠਾਇਆ ਹੈ। ਕੈਂਪਬੈਲ ਨੇ ਇਹ ਟਿੱਪਣੀਆਂ ਪਿਛਲੇ ਹਫ਼ਤੇ ਆਪਣੇ ਅਤੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਦੀ ਭਾਰਤ ਫੇਰੀ ਤੇ ਵਰਚੁਅਲ ਮੀਡੀਆ ਬਰੀਫਿੰਗ ਦੌਰਾਨ ਕੀਤੀਆਂ। ਉਹਨਾਂ ਕਿਹਾ ਕਿ ਅਸੀਂ ਇਸ ਵਿਸ਼ੇ ਤੇ ਭਾਰਤ ਨਾਲ ਉਸਾਰੂ ਗੱਲਬਾਤ ਕੀਤੀ ਹੈ ਅਤੇ ਮੈਂ ਕਹਾਂਗਾ ਕਿ ਉਹ ਸਾਡੀਆਂ ਚਿੰਤਾਵਾਂ ਪ੍ਰਤੀ ਜਵਾਬਦੇਹੀ ਹਨ। ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਭਾਰਤ ਸਰਕਾਰ ਤੋਂ ਜਵਾਬਦੇਹੀ ਚਾਹੁੰਦੇ ਹਾਂ ਅਤੇ ਅਸੀਂ ਲਗਾਤਾਰ ਭਾਰਤੀ ਜਾਂਚ ਕਮੇਟੀ ਤੋਂ ਅਪਡੇਟ ਮੰਗੀ ਹੈ। ਉਹਨਾਂ ਕਿਹਾ ਕਿ ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਅਸੀਂ ਇਸ ਮੁੱਦੇ ਨੂੰ ਸਿੱਧੇ ਭਾਰਤ ਸਰਕਾਰ ਕੋਲ ਉਠਾਇਆ ਹੈ। ਦੱਸ ਦਈਏ ਕਿ ਪਿਛਲੇ ਸਾਲ ਨਵੰਬਰ ਵਿੱਚ ਯੂਐਸ ਸੰਘੀ ਵਕੀਲਾਂ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਉੱਤੇ ਨਿਊਯਾਰਕ ਵਿੱਚ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਵਿੱਚ ਇੱਕ ਭਾਰਤੀ ਸਰਕਾਰੀ ਕਰਮਚਾਰੀ ਨਾਲ ਕੰਮ ਕਰਨ ਦਾ ਦੋਸ਼ ਲਗਾਇਆ ਸੀ। ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਕੋਲ ਅਮਰੀਕਾ ਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਗੁਪਤਾ, ਜਿਸ ਨੂੰ ਪਿਛਲੇ ਸਾਲ ਜੂਨ ਵਿੱਚ ਚੈਕ ਗਣਰਾਜ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਉਸ ਨੂੰ 14 ਜੂਨ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਗਿਆ। ਅਮਰੀਕਾ ਦੇ ਦੋਸ਼ਾਂ ਤੋਂ ਬਾਅਦ ਭਾਰਤ ਨੇ ਸਾਜ਼ਿਸ਼ ਤੇ ਅਮਰੀਕਾ ਦੁਆਰਾ ਪ੍ਰਦਾਨ ਕੀਤੇ ਗਏ ਇਨਪੁਟਸ ਦੀ ਜਾਂਚ ਕਰਨ ਲਈ ਇੱਕ ਉੱਚ ਪੱਧਰੀ ਜਾਂਚ ਕਮੇਟੀ ਨਿਯੁਕਤ ਕੀਤੀ ਹੈ। ਅਪ੍ਰੈਲ ਵਿੱਚ ਵਾਸ਼ਿੰਗਟਨ ਪੋਸਟ ਨੇ ਇੱਕ ਭਾਰਤੀ ਅਧਿਕਾਰੀ ਨੂੰ ਕਥਿਤ ਤੌਰ ਤੇ ਅਮਰੀਕੀ ਧਰਤੀ ਤੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਲਈ ਨਾਮਜ਼ਦ ਕੀਤਾ ਸੀ। ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਹਾਰ ਤੋਂ ਬਾਅਦ ਹੁਣ ਅਕਾਲੀ ਦਲ ਦੀ ਬੇੜੀ ਡਗਮਗਾ ਰਹੀ ਹੈ। ਪਾਰਟੀ ਦੇ ਹੀ ਕੁਝ ਬਾਗੀ ਲੀਡਰ ਆਪਣੇ ਪ੍ਰਧਾਨ ਤੇ ਇਲਜ਼ਾਮ ਲਗਾ ਰਹੇ ਹਨ ਕਿ ਉਹਨਾਂ ਨੇ ਧੜੇਬੰਦੀ ਕੀਤੀ। ਅੱਜ ਬਾਗੀ ਧੜੇ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਇਸ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੁਖਬੀਰ ਬਾਦਲ ਦੇ ਅੰਦਰਲੇ ਰਾਜ਼ ਵੀ ਖੋਲ੍ਹ ਦਿੱਤੇ। ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਤੋਂ ਐਲਾਨੇ ਗਏ ਉਮੀਦਵਾਰ ਸੁਰਜੀਤ ਕੌਰ ਤੋਂ ਸਮਰਥਨ ਵਾਪਸ ਲੈਣ ਦੀ ਗੱਲ ਸਾਹਮਣੇ ਆਈ ਹੈ, ਜੋ ਕਿ ਮੰਦਭਾਗੀ ਹੈ। ਪਿਛਲੇ 3-4 ਦਿਨਾਂ ਵਿੱਚ ਚੰਡੀਗੜ੍ਹ ਅੰਦਰ ਇੱਕ ਵਿਅਕਤੀ ਦੀ ਰਾਖੀ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਮਨਪਸੰਦ ਬੰਦਿਆਂ ਨੂੰ ਇਕੱਠਾ ਕਰ ਪਾਰਟੀ ਅੰਦਰ ਇੱਕ ਧੜਾ ਖੜਾ ਕਰ ਲਿਆ। ਉਹਨਾਂ ਨੇ ਸੁਖਬੀਰ ਬਾਦਲ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਪਾਰਟੀ ਨੂੰ ਖੇਰੂ ਕਰ ਦਿੱਤਾ ਤੇ ਧੜੇਬੰਦੀ ਸ਼ੁਰੂ ਕਰ ਦਿੱਤੀ। ਇੱਕ ਪਾਸੇ ਅਕਾਲੀ ਦਲ ਨੂੰ ਬਚਾਉਣ ਵਾਲੇ ਹਨ, ਜਿਨ੍ਹਾਂ ਵਿੱਚ ਅਕਾਲੀ ਦਲ ਦੇ ਸਿਧਾਂਤਾਂ ਤੇ ਚੱਲਣ ਵਾਲੇ ਪਰਿਵਾਰ ਸ਼ਾਮਿਲ ਹਨ। ਚੰਦੂਮਾਜਰਾ ਨੇ ਕਿਹਾ ਕਿ ਉਹਨਾਂ ਨੂੰ ਅਫਸੋਸ ਹੈ ਕਿ ਜਿਹੜੇ ਲੋਕ ਇੱਕ ਵਿਅਕਤੀ ਨੂੰ ਬਚਾਉਣ ਲਈ ਇਕੱਠੇ ਹੋਏ ਤੇ ਉਹਨਾਂ ਨੇ ਅਕਾਲੀ ਦਲ ਨੂੰ ਬਚਾਉਣ ਵਾਲਿਆਂ ਨੂੰ ਭਾਜਪਾ ਦਾ ਏਜੰਟ ਦੱਸਿਆ। ਉਹਨਾਂ ਨੇ ਸੁਖਬੀਰ ਬਾਦਲ ਤੇ ਇੱਕ ਹੋਰ ਵੱਡਾ ਇਲਜ਼ਾਮ ਲਗਾਇਆ ਤੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਬਿਨਾਂ ਧਿਆਨ ਵਿੱਚ ਲਿਆਂਦਿਆਂ ਪਾਰਟੀ ਪ੍ਰਧਾਨ ਨੇ ਨਰਿੰਦਰ ਮੋਦੀ ਦੀਆਂ ਸੀਟਾਂ ਲਈ ਤਰਲੇ ਮਿੰਨਤਾਂ ਕੀਤੀਆਂ ਤੇ ਹੁਣ ਪੰਜਾਬ ਦੇ ਮਸਲਿਆਂ ਲਈ ਪੋਚਾ-ਪੋਚੀ ਕੀਤੀ ਜਾ ਰਹੀ ਹੈ। ਉਹਨਾਂ ਨੇ ਬਿਨਾਂ ਪਾਰਟੀ ਦੀ ਸਲਾਹ ਲਏ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ।
ਉਹਨਾਂ ਨੇ ਕਿਹਾ ਕਿ ਇੱਕ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਰਵਾਇਤਾਂ ਅਨੁਸਾਰ ਅਗਵਾਈ ਕਰਨੀ ਚਾਹੀਦੀ ਹੈ। ਸੁਖਬੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਹ ਵੀ ਕਿਹਾ ਕਿ ਉਹਨਾਂ ਵਿੱਚੋਂ ਕੋਈ ਵੀ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਣਨਾ ਚਾਹੁੰਦਾ। ਜੋ ਵੀ ਪਾਰਟੀ ਪ੍ਰਧਾਨ ਬਣੇ ਉਸ ਨੂੰ ਪਾਰਟੀ ਦਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਨਹੀਂ ਹੋਣਾ ਚਾਹੀਦਾ। ਤੇ ਇਸ ਦੇ ਨਾਲ ਹੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਕਿਹਾ ਕਿ ਪਾਰਟੀ ਪ੍ਰਧਾਨ ਤਾਂ ਜਲੰਧਰ ਜ਼ਿਮਨੀ ਚੋਣ ਵਿਚਾਲੇ ਛੱਡ ਕੇ ਭੱਜ ਰਹੇ ਹਨ ਤੇ ਖੜੇ ਕੀਤੇ ਗਏ ਉਮੀਦਵਾਰ ਪਾਰਟੀ ਦੀ ਲਾਜ ਰੱਖਣ ਲਈ ਲੜ ਰਹੇ ਹਨ। ਜਿਹੜੇ ਵਰਕਰ ਨੇ ਅਕਾਲੀ ਦਲ ਦੇ ਸਿਰਦ ਲੋਕ ਨੇ ਉਹ ਅਕਾਲੀ ਦਲ ਨੂੰ ਪਿਆਰ ਕਰਦੇ ਨੇ, ਅਕਾਲੀ ਦਲ ਨੂੰ ਤਕੜਾ ਦੇਖਣਾ ਚਾਹੁੰਦੇ ਨੇ, ਪਰ ਸਾਧ ਸੁਖਬੀਰ ਸਿੰਘ ਬਾਦਲ ਦੀ ਜੇ ਅਗਵਾਈ ਉਹਨਾਂ ਨੂੰ ਪਸੰਦ ਨਹੀਂ ਹੈ ਤਾਂ ਅਸੀਂ ਇਹ ਵੀ ਇੱਕ ਤਜਵੀਜ਼ ਰੱਖੀ ਕਿ ਅੱਜ ਦੇ ਸਮੇਂ ਕੋਈ ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤ ਜੋ ਸ਼੍ਰੋਮਣੀ ਅਕਾਲੀ ਦਲ ਦੀਆਂ ਰਵਾਇਤਾਂ ਰਹੀਆਂ ਨੇ, ਜੋ ਸ਼੍ਰੋਮਣੀ ਅਕਾਲੀ ਦਲ ਦੀ ਪਰੰਪਰਾ ਰਹੀ ਆ, ਔਰ ਉਹਦੇ ਮੁਤਾਬਕ ਧਰਮ ਤੇ ਰਾਜਨੀਤੀ ਦਾ ਸੁਮੇਲ ਰੱਖਣ ਵਾਲੀ ਕੋਈ ਨਿਰਪੱਖ ਸ਼ਖਸੀਅਤ ਜਿਹੜੀ ਆ ਉਹਦੇ ਹਵਾਲੇ ਅਗਵਾਈ ਕੀਤੀ ਜਾਵੇ। ਔਰ ਅਸੀਂ ਇਹ ਵੀ ਫੈਸਲਾ ਕੀਤਾ ਕਿ ਜਿੰਨੇ ਸੱਜਣ ਉੱਥੇ ਬੈਠੇ ਸੀ ਸਾਰਿਆਂ ਨੇ ਕਿ ਸਾਡੇ ਵਿੱਚੋਂ ਕੋਈ ਪ੍ਰਧਾਨਗੀ ਨਹੀਂ ਲਏਗਾ। ਅਸੀਂ ਇਹ ਵੀ ਫੈਸਲਾ ਕੀਤਾ ਕਿ ਅੱਗੇ ਲਈ ਰਵਾਇਤ ਰਹੀ ਕਿਸੇ ਟਾਈਮ ਜਿਹੜਾ ਪਾਰਟੀ ਪ੍ਰਧਾਨ ਹੋਏਗਾ ਉਹ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਹੋਏਗਾ, ਤਾਂ ਕਿ ਜਥੇਬੰਦੀ ਨੂੰ ਪਾਰਟੀ ਨੂੰ ਅਸੀਂ ਮੁੜ ਸਰਜੀਤ ਕਰ ਸਕੀਏ, ਮੁੜ ਬੁਲੰਦੀਆਂ ਤੇ ਲਿਜਾ ਸਕੀਏ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਇੱਕ ਹਿੱਸੇ ਵੱਲੋਂ ਇਸ ਦੇ ਮੁਖੀ ਸੁਖਬੀਰ ਸਿੰਘ ਬਾਦਲ ਵਿਰੁੱਧ ਬਗਾਵਤ ਕਰਨ ਤੋਂ ਇੱਕ ਦਿਨ ਬਾਅਦ ਪਾਰਟੀ ਨੇ ਕਿਹਾ ਹੈ ਕਿ ਇਸ ਦੀ ਵਰਕਿੰਗ ਕਮੇਟੀ ਨੇ ਬਾਦਲ ਦੀ ਅਗਵਾਈ ਵਿੱਚ ਵਿਸ਼ਵਾਸ ਜਤਾਇਆ ਹੈ। ਕੁਝ ਸੀਨੀਅਰ ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਬਾਦਲ ਨੂੰ ਪਾਰਟੀ ਪ੍ਰਧਾਨ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੂਰਨ ਵਿਸ਼ਵਾਸ ਪ੍ਰਗਟ ਕਰਦੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦਾ ਕਹਿਣਾ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੂਰਨ ਵਿਸ਼ਵਾਸ ਪ੍ਰਗਟ ਕਰਦੀ ਹੈ ਅਤੇ ਵਿਰੋਧੀਆਂ ਨੂੰ ਪੰਥ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਨਾ ਖੇਡਣ ਦੀ ਅਪੀਲ ਕਰਦੀ ਹੈ। ਵਰਕਿੰਗ ਕਮੇਟੀ ਪ੍ਰਧਾਨ ਨੂੰ ਪਾਰਟੀ, ਪੰਥ ਅਤੇ ਪੰਜਾਬ ਵਿਰੁੱਧ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰਨ ਦੇ ਯਤਨ ਦੀ ਅਗਵਾਈ ਕਰਨ ਲਈ ਵੀ ਕਹਿੰਦੀ ਹੈ। ਇੱਥੇ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਬਾਦਲ ਤੋਂ ਇਲਾਵਾ ਬਲਵਿੰਦਰ ਸਿੰਘ ਭੁੰਦਰ, ਦਲਜੀਤ ਸਿੰਘ ਚੀਮਾ, ਮਹੇਸ਼ ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ ਅਤੇ ਪਰਮਜੀਤ ਸਿੰਘ ਸਰਨਾ ਸਮੇਤ ਹੋਰ ਪਾਰਟੀ ਆਗੂ ਵੀ ਹਾਜ਼ਰ ਸਨ। ਦੱਸ ਦਈਏ ਕਿ ਪਾਰਟੀ ਦੇ ਨਾਰਾਜ਼ ਆਗੂਆਂ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਗਲੇ ਮਹੀਨੇ ਅਕਾਲੀ ਦਲ ਬਚਾਓ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਬਗਾਵਤ ਦਾ ਝੰਡਾ ਬੁਲੰਦ ਕਰਨ ਵਾਲੇ ਆਗੂਆਂ ਵਿੱਚ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਪਰਮਿੰਦਰ ਸਿੰਘ ਢੀਂਡਸਾ, ਸਰਵਣ ਸਿੰਘ ਫਿਲੌਰ ਅਤੇ ਸੁਰਜੀਤ ਸਿੰਘ ਰਖੜਾ ਸ਼ਾਮਿਲ ਹਨ। ਅੱਜ ਵੀ ਸਾਡੇ ਸਾਥੀਆਂ ਨੇ ਕੁਝ ਪ੍ਰੈਸ ਕਾਨਫਰੰਸ ਕੀਤੀ ਹੈ। ਮੈਂ ਸੁਣਨ ਦੀ ਵੀ ਕੋਸ਼ਿਸ਼ ਕੀਤੀ, ਇਸੇ ਕਰਕੇ ਹੀ ਸਾਡੀ ਮੀਡੀਆ ਟੀਮ ਨੇ ਪ੍ਰੈਸ ਕਾਨਫਰੰਸ ਵੀ ਰੱਖ ਲਈ। ਪਰ ਮੈਂ ਬੜੀ ਧਿਆਨ ਨਾਲ ਸੁਣ ਰਿਹਾ ਸੀ ਕਿ ਸਾਡੇ ਵੀਰ ਕਹਿਣਾ ਕੀ ਚਾਹੁੰਦੇ, ਕਿਉਂਕਿ ਕਹਿੰਦੇ ਜੇ ਸਾਡੇ ਵਿੱਚੋਂ ਕੋਈ ਪ੍ਰਧਾਨ ਬਣਨ ਨੂੰ ਜਿਹੜਾ ਤਿਆਰ ਨਹੀਂ ਹੈਗਾ, ਤੇ ਜੇ ਤੁਹਾਡੀ ਇੱਛਾ ਹੀ ਨਹੀਂ ਕੋਈ, ਤੇ ਤੁਸੀਂ ਇੰਨਾ ਕਸ਼ਟ ਕਾਹਨੂੰ ਕਰਦੇ ਪਏ? ਐਡੀ ਵੱਡੀ ਪਾਰਟੀ ਦੇ ਵਿੱਚ ਤੁਸੀਂ ਮੋਹਰਲੀ ਕਤਾਰ ਦੇ ਵਿੱਚ ਬੈਠੇ ਸੀ, ਜਾਂ ਤਾਂ ਤੁਸੀਂ ਮੀਡੀਆ ਦੇ ਵਿੱਚ ਗਲਤ ਗੱਲ ਕਰ ਰਹੇ ਹੋ। ਜੇ ਕੋਈ ਇੱਛਾ ਹੀ ਨਹੀਂ ਸੀ ਤੁਹਾਡੀ ਪ੍ਰਧਾਨ ਬਣਦੀ ਜਾਂ ਕੋਈ ਹੋਰ ਬਣਦੀ, ਤੇ ਫਿਰ ਤੁਹਾਨੂੰ ਕੌਣ ਮਜਬੂਰ ਕਰ ਰਿਹਾ ਹੈ ਕਿ ਤੁਸੀਂ ਇੰਨਾ ਕਸ਼ਟ ਜਿਹੜਾ ਉਹ ਇੰਨੇ ਦਿਨਾਂ ਦੇ ਵਿੱਚੋਂ ਜਿਹੜਾ ਉਹ ਕਰ ਰਹੇ ਹੋ? ਅਸਲੀਅਤ ਹੈ ਕਿ ਪ੍ਰਧਾਨ ਤਾਂ ਸਾਰੇ ਬਣਨਾ ਚਾਹੁੰਦੇ, ਰੌਲਾ ਤਾਂ ਪ੍ਰਧਾਨਗੀ ਦਾ ਹੀ ਹੁੰਦਾ। ਇਸੇ ਕਰਕੇ ਹੀ ਬਿਨਾਂ ਕਿਸੇ ਆਧਾਰ ਤੋਂ ਅਸਤੀਫੇ ਵੀ ਮੰਗੇ ਜਾਂਦੇ ਆ। ਲੇਕਿਨ ਜਦੋਂ ਚੱਲਦਾ ਹੀ ਕੋਈ ਇੱਕ ਦੂਜੇ ਨੂੰ ਨਹੀਂ ਹੈ ਤੇ ਫਿਰ ਦਿੱਕਤ ਆਉਂਦੀ ਹੈ। ਹੁਣ ਫੈਸਲਾ ਹੋਇਆ, ਮੈਂ ਪਹਿਲੀ ਵਾਰੀ ਇਦਾਂ ਦੀ ਪਾਰਟੀ ਕੋਈ ਜਿਹੜੀ ਹੈ ਉਹ ਦੇਖ ਰਿਹਾ ਕਿ ਨਾ ਹਾਲੇ ਕੋਈ ਕੇਡਰ ਹੈ, ਨਾ ਕੋਈ ਪਾਰਟੀ ਦੀ ਪਾਲਿਸੀ ਹੈ, ਨਾ ਕੋਈ ਪਾਰਟੀ ਦਾ ਪ੍ਰੋਗਰਾਮ ਹੈ, ਤੇ ਇਹ ਕਹਿੰਦੇ ਕਿ ਅਸੀਂ ਜੀ ਇੰਨੇ ਬੰਦੇ ਬੈਠੇ ਆ ਤੇ ਪ੍ਰਧਾਨ ਸਾਡਾ ਕਿਹੜਾ ਹੋਏਗਾ, ਇਹ ਅਪਲਾਈਡ ਫਾਰ ਹੈ। ਉਹ ਹੁਣ ਦਿੱਲੀੋਂ ਆਉਣਾ, ਕਿਹੜਾ ਕਿਹਦੀ ਲਾਟਰੀ ਕੱਢਦੇ ਆ, ਕਿਹਦੀ ਨਹੀਂ ਕੱਢਦੇ। ਪਰ ਇਸ ਤਰੀਕੇ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਨੁਕਸਾਨ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਇਹਦੇ ਨਾਲ ਪੰਜਾਬ ਦਾ ਜਾਂ ਦੇਸ਼ ਦਾ ਕੀ ਭਲਾ ਹੋ ਸਕਦਾ? ਇਸ ਤਰ੍ਹਾਂ ਦੀਆਂ, ਕਿਉਂਕਿ ਈਰਖਾ ਦੇ ਨਾਲ ਜਿਹੜੀ ਕੋਈ ਪਾਰਟੀ ਬਣਦੀ ਹੈ,
ਜੇ ਕਿਸੇ ਨੇ ਦੂਜੇ ਨਾਲੋਂ ਵੱਧ ਕੰਮ ਕਰਨਾ ਤਾਂ ਲਕੀਰ ਲੰਬੀ ਖਿੱਚਣੀ ਪਏਗੀ। ਪਰ ਕੱਲੀ ਈਰਖਾ ਦੇ ਕਰਕੇ ਜਿਹੜੀ ਗੱਲ ਹੈ ਉੱਥੇ ਹੁਣ ਜਿਸ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ, ਉਹ ਦਲੀਲਾਂ ਪਹਿਲਾਂ ਪਾਰਟੀ ਦੇ ਵਿੱਚ ਤਾਂ ਕਿਸੇ ਨੇ ਨਹੀਂ ਦਿੱਤੀਆਂ। ਇੱਕ ਤਾਂ ਮੈਨੂੰ ਇਹ ਹੁੰਦਾ ਕਿ ਜਦੋਂ ਇਲੈਕਸ਼ਨ ਹੁੰਦੀ ਹੈ ਉਦੋਂ ਤੇ ਸਾਡਾ ਮਕਸਦ ਸਿਰਫ ਟਿਕਟ ਹਾਸਲ ਕਰਨ ਤੱਕ ਹੋ ਜਾਂਦਾ। ਉਦੋਂ ਕੋਈ ਬੁਰਾਈ ਪ੍ਰਧਾਨ ਦੇ ਵਿੱਚ ਨਹੀਂ ਨਜ਼ਰ ਆਉਂਦੀ, ਕੋਈ ਬੁਰਾਈ ਪਾਰਟੀ ਵਿੱਚ ਨਹੀਂ ਨਜ਼ਰ ਆਉਂਦੀ। ਉਦੋਂ ਉਹੀ ਪ੍ਰਧਾਨ ਹੁੰਦਾ, ਸਵੇਰ ਤੋਂ ਸ਼ਾਮ ਤੱਕ ਆਪਾਂ ਉਹਦੀ ਗੱਡੀ ਦੀ ਸਵਾਰੀ ਵੀ ਕਰਦੇ ਆ, ਸਾਰਾ ਸ਼ਾਮ ਤੱਕ ਸਵੇਰੇ ਸ਼ਾਮ ਹਾਜ਼ਰੀ ਵੀ ਭਰਦੇ ਆ ਤੇ ਆਪਣੀ ਮਨਮਰਜ਼ੀ ਦੀ ਥਾਂ ਤੋਂ ਟਿਕਟਾਂ ਵੀ ਮੰਗਦੇ ਆ ਤੇ ਸਾਰੇ ਅਸੂਲ ਅਸੀਂ ਛਿੱਕੇ ਤੇ ਵੀ ਟੰਗ ਦਿੰਦੇ ਆ। ਜਦੋਂ ਸਾਰੇ ਸਮਝਾਉਂਦੇ ਵੀ ਹੁੰਦੇ ਵੀ ਤੁਹਾਡਾ ਇੱਥੋਂ ਲੜਨਾ ਨਹੀਂ ਬਣਦਾ ਤੇ ਅਸੀਂ ਸਾਰੇ ਅਸੂਲ ਛਿੱਕੇ ਤੇ ਵੀ ਟੰਗ ਦਿੰਦੇ ਆ ਤੇ ਜਦੋਂ ਰਿਜ਼ਲਟ ਫਿਰ ਮਾੜਾ ਆਉਂਦਾ ਤੇ ਫਿਰ ਅਸੀਂ ਦੂਜਿਆਂ ਨੂੰ ਦੋਸ਼ੀ ਠਹਿਰਾਉਣ ਲੱਗ ਜਾਂਦੇ ਆ। ਇਹ ਨੀਤੀ ਵਾਜਬ ਨਹੀਂ। ਇਹ ਰਾਤੋਂ ਰਾਤ ਕਿੱਥੋਂ ਸਾਰੀਆਂ ਚੀਜ਼ਾਂ ਯਾਦ ਆ ਜਾਂਦੀਆਂ। ਉਸ ਤੋਂ ਪਹਿਲਾਂ ਕਿੰਨੀਆਂ ਪਾਰਟੀ ਦੀਆਂ ਮੀਟਿੰਗਸ ਹੋਈਆਂ, ਮੈਂ ਵੀ ਸਾਰੇ ਥਾਵਾਂ ਤੇ ਹਾਜ਼ਰ ਹੁੰਨਾ। ਜੇ ਕੋਈ ਅੱਗੇ ਗੱਲ ਸੀ ਤਾਂ ਪਹਿਲਾਂ ਪਾਰਟੀ ਦੇ ਵਿੱਚ ਕੀਤੀ ਜਾਣੀ ਚਾਹੀਦੀ ਸੀ। ਕਿਸੇ ਨੇ ਕਦੀ ਪਾਰਟੀ ਫੋਰਮ ਦੇ ਉੱਤੇ ਕੋਈ ਗੱਲ ਨਹੀਂ ਕੀਤੀ। ਮੈਂ ਅੱਗੇ ਵੀ ਕਈ ਵਾਰੀ ਕਹਿਣਾ ਵੀ ਅਸੀਂ ਕਈ ਵਾਰੀ ਪਾਰਟੀ ਦੇ ਵਿੱਚ ਬਿਲਕੁਲ ਵੱਖਰਾ ਪੱਖ ਰੱਖਦੇ। ਜਦੋਂ ਮੈਜੋਰਟੀ ਦੇ ਨਾਲ ਫੈਸਲਾ ਹੋ ਜਾਂਦਾ, ਸਾਡਾ ਪੱਖ ਸਵੀਕਾਰ ਨਹੀਂ ਹੁੰਦਾ ਤੇ ਹਮੇਸ਼ਾ ਬਰੀਫਿੰਗ ਕਰਨ ਦੀ ਜ਼ਿੰਮੇਵਾਰੀ ਵੀ ਜ਼ਿਆਦਾਤਰ ਪਾਰਟੀ ਮੇਰੇ ਤੇ ਲਾਉਂਦੀ ਹੈ ਤੇ ਜੋ ਫੈਸਲਾ ਹੁੰਦਾ ਉਹ ਮੈਂ ਲੋਕਾਂ ਨੂੰ ਬਰੀਫ ਕਰਦਾ। ਉਹ ਭਾਵੇਂ ਫੈਸਲਾ ਮੇਰੀ ਰਾਏ ਦੇ ਖਿਲਾਫ ਹੱਕ ਦੇ ਮੁਤਾਬਕ ਨਾ ਹੋਵੇ, ਲੇਕਿਨ ਉਹ ਮੈਜੋਰਟੀ ਦਾ ਫੈਸਲਾ ਹੁੰਦਾ, ਪਾਰਟੀ ਦਾ ਫੈਸਲਾ ਹੁੰਦਾ। ਉਹਨੂੰ ਅਸੀਂ ਲੋਕਾਂ ਤੱਕ ਉਸੇ ਭਾਵਨਾ ਨਾਲ ਪਹੁੰਚਾਉਂਦੇ ਹਾਂ ਕਿਉਂਕਿ ਇਹੀ ਸਾਡੀ ਡੈਮੋਕ੍ਰੇਸੀ ਦੀ ਖੂਬਸੂਰਤੀ ਹੈ। ਪਰ ਇੱਥੇ ਬਹੁਤ ਸਾਰੇ ਸੱਜਣ ਹੁੰਦੇ ਆ, ਅੰਦਰ ਤਾਂ ਆ ਕੇ ਜਦੋਂ ਗੱਲ ਕਰਨ ਦੀ ਲੋੜ ਹੁੰਦੀ ਹੈ ਨਹੀਂ ਕਰਦੇ ਤੇ ਬਾਅਦ ਚ ਪਾਰਟੀ ਚ ਲੋਕਾਂ ਚ ਚੰਗੇ ਬਣਨ ਵਾਸਤੇ ਕਹਿੰਦੇ ਵੀ ਮੈਂ ਤਾਂ ਉੱਥੇ ਬੜਾ ਜ਼ੋਰ ਲਾਇਆ ਸੀ, ਮੈਂ ਤਾਂ ਕਿਹਾ ਸੀ। ਇਸ ਕਰਕੇ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। ਮੈਂ ਤਾਂ ਫਿਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਪਾਰਟੀ ਜਿਹੜੀ ਆ ਉਹ ਪਲੇਟਫਾਰਮ ਹੈ। ਪਾਰਟੀ ਨੂੰ ਤਗੜਾ ਕਰਨਾ, ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਣਾ, ਇਹਦੀਆਂ ਕਮੀਆਂ ਦੂਰ ਕਰਾਉਣੀਆਂ ਬਹੁਤ ਵੱਡਾ ਕਾਰਜ ਹੈ ਔਰ ਸਾਰਿਆਂ ਦੇ ਰਲ ਮਿਲ ਕੇ ਕਰਨ ਵਾਲਾ ਕਾਰਜ ਹੈ। ਇਕੱਲਾ ਇੱਕ ਪ੍ਰਧਾਨ ਦੇ ਉੱਤੇ ਜ਼ਿੰਮੇਵਾਰੀ ਪਾ ਕੇ ਤੇ ਬਾਕੀ ਅਸੀਂ ਨਹੀਂ ਭੱਜ ਸਕਦੇ। ਜ਼ਿੰਮੇਵਾਰੀ ਸਾਰਿਆਂ ਨੂੰ ਦਰਜਾ ਬਦਰਜਾ ਜਿਹੜੀ ਆ ਉਨੀ ਲੈਣੀ ਪੈਂਦੀ ਹੈ। ਪ੍ਰਧਾਨ ਸਾਹਿਬ ਤਾਂ ਹੁਣ ਕੱਲ ਮੀਟਿੰਗਾਂ 'ਚ ਕਹਿ ਗਏ। ਕਿਹੜੀ ਮੀਟਿੰਗ ਹੈ ਜਿਹਦੇ ਵਿੱਚ ਪ੍ਰਧਾਨ ਨੇ ਨਹੀਂ ਕਿਹਾ ਕਿ ਜੇ ਤੁਹਾਨੂੰ ਮੇਰੇ ਤੇ ਵਿਸ਼ਵਾਸ ਹੈ ਤੇ ਮੈਂ ਜਿਹੜੇ ਜੇ ਤਾਂ ਪ੍ਰਧਾਨਗੀ ਰੱਖਣੀ ਚਾਹੁੰਦਾ, ਨਹੀਂ ਤਾਂ ਮੈਨੂੰ ਛੁੱਟੀ ਦਿਓ, ਤੁਸੀਂ ਜਿਹਨੂੰ ਪ੍ਰਧਾਨ ਬਣਾਉਣਾ ਚਾਹੋ ਬਣਾਓ, ਮੈਂ ਤੁਹਾਡੇ ਨਾਲ ਹਾਂ। ਤੇ ਫਿਰ ਜੇ ਕੋਈ ਗੱਲ ਕਰਨੀ ਹੈ ਤੇ ਇੱਥੇ ਕਰਨੀ ਚਾਹੀਦੀ ਹੈ। ਇਹ ਜਿਹੜੀਆਂ ਗੱਲਾਂ ਹੁਣ ਬਾਹਰ ਕੀਤੀਆਂ ਜਾਂਦੀਆਂ, ਮੈਂ ਸੁਣ ਰਿਹਾ ਸੀ ਵੀ ਕਹਿੰਦੇ ਜੀ ਪ੍ਰਧਾਨ ਮੰਤਰੀ ਨੂੰ ਮਿਲਣ ਚਲੇ ਗਏ ਤੇ ਪਾਰਟੀ ਤੋਂ ਇਜਾਜ਼ਤ ਨਹੀਂ ਲਈ। ਦੇਖੋ, ਇੱਕ ਤਾਂ ਗੱਲ ਹੈ ਕਿ ਪਾਰਟੀ ਦਾ ਪ੍ਰਧਾਨ ਹੋਵੇ, ਪਾਰਲੀਮੈਂਟ ਦਾ ਮੈਂਬਰ ਹੋਵੇ, ਉੱਥੇ ਪ੍ਰਧਾਨ ਮੰਤਰੀ ਨੂੰ ਮਿਲ ਲੈਣਾ ਜਾਂ ਕਿਸੇ ਹੋਰ ਮੰਤਰੀ ਨੂੰ ਮਿਲ ਲੈਣਾ, ਸਾਰੇ ਐਮਪੀ ਸਾਹਿਬਾਨ ਮਿਲ ਸਕਦੇ ਆ। ਪਰ ਫਿਰ ਵੀ ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ ਕਿਸ ਮਕਸਦ ਵਾਸਤੇ ਪ੍ਰਧਾਨ ਮੰਤਰੀ ਨੂੰ ਮਿਲੇ ਸੀ। ਕਿਉਂਕਿ ਜਦੋਂ ਬਾਦਲ ਸਾਹਿਬ ਵਿਛੋੜਾ ਦੇ ਗਏ ਸੀ, ਸਾਡੇ ਬੀਜੇਪੀ ਨਾਲ ਬਹੁਤ ਮਤਭੇਦ ਸੀ, ਪਰ ਉਸ ਵੇਲੇ ਪ੍ਰਧਾਨ ਮੰਤਰੀ ਜੀ ਇਸੇ ਹੀ ਪਾਰਟੀ ਦਫ਼ਤਰ ਦੇ ਵਿੱਚ ਬਾਦਲ ਸਾਹਿਬ ਨੂੰ ਅੰਤਮ ਦਰਸ਼ਨਾਂ ਵਾਸਤੇ ਸਾਰਾ ਪ੍ਰੋਟੋਕਾਲ ਛੱਡ ਕੇ ਆਏ ਸੀ। ਉਹਨਾਂ ਨੇ ਬਾਦਲ ਸਾਹਿਬ ਦੀ ਸ਼ਖਸੀਅਤ ਬਾਰੇ ਅਖਬਾਰਾਂ 'ਚ ਆਰਟੀਕਲ ਲਿਖਿਆ ਸੀ। ਉਹਨਾਂ ਨੇ 3 ਦਿਨ ਦੀ ਨੈਸ਼ਨਲ ਲੈਵਲ ਦੇ ਉੱਤੇ ਸੋਗ ਡਿਕਲੇਅਰ ਕੀਤਾ ਸੀ ਤੇ ਬੀਜੇਪੀ ਦੀ ਸਾਰੀ ਲੀਡਰਸ਼ਿਪ ਜਿਹੜੀ ਆ ਭੋਗ ਦੇ ਉੱਤੇ ਪਿੰਡ ਪਹੁੰਚੀ ਸੀ, ਅਫਸੋਸ ਕਰਨ ਪਹੁੰਚੀ ਸੀ। ਤੇ ਉਦੋਂ ਸਾਰੇ ਸੀਨੀਅਰ ਸਾਥੀਆਂ ਨੇ ਪ੍ਰਧਾਨ ਜੀ ਨੂੰ ਕਿਹਾ ਸੀ ਕਿ ਚਲੋ ਭਾਵੇਂ ਸਾਡੇ ਸਬੰਧ ਪਾਰਟੀਆਂ ਦੇ ਆਪੋ 'ਚ ਠੀਕ ਨਹੀਂ ਸੀ, ਪਰ ਬਾਦਲ ਸਾਹਿਬ ਦੇ ਸਤਿਕਾਰ ਦੇ ਤੌਰ ਦੇ ਉੱਤੇ ਜੋ ਪ੍ਰਧਾਨ ਮੰਤਰੀ ਜੀ ਨੇ ਕੀਤਾ ਉਹ ਬਹੁਤ ਅੱਛਾ ਕੀਤਾ। ਹੁਣ ਤੁਸੀਂ ਉਹਨਾਂ ਦੇ ਬੇਟੇ ਹੋ ਤੇ ਜਿਸ ਦਿਨ ਤੁਸੀਂ ਪਾਰਲੀਮੈਂਟ ਜਾਓ, ਸਮਾਂ ਕੱਢ ਕੇ ਤੇ ਉਹਨਾਂ ਦਾ ਧੰਨਵਾਦ ਪਰਿਵਾਰ ਵੱਲੋਂ ਜ਼ਰੂਰ ਕਰ ਦਿਓ। ਇਹ ਸ਼ਿਸ਼ਟਾਚਾਰ ਹੈ, ਇਹ ਬਹੁਤ ਜ਼ਰੂਰੀ ਹੈ। ਹੁਣ ਇੱਕ ਬੇਟਾ ਆਪਣੀ ਪਰਿਵਾਰਕ ਜ਼ਿੰਮੇਵਾਰੀ ਨਿਭਾਉਣ ਵਾਸਤੇ ਕੀ ਉਹ ਅਸਤੀਫਾ ਦੇ ਕੇ ਜਾਂਦੇ ਪ੍ਰਧਾਨ ਦੇ ਉੱਤੋਂ ਵੀ ਮੈਂ ਪ੍ਰਧਾਨ ਮੰਤਰੀ ਕੋਲ ਜਾਣਾ। ਸਿੰਧ ਕਿਸਾਨ ਮੋਰਚਾ ਗੈਰ ਸਿਆਸੀ ਨੇ ਦਾਅਵਾ ਕੀਤਾ ਹੈ ਕਿ ਜੇਕਰ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਆਪਣੀਆਂ ਕਿਸਾਨ ਵਿਰੋਧੀ ਨੀਤੀਆਂ ਨਾ ਬਦਲੀਆਂ ਤਾਂ ਭਾਜਪਾ ਨੂੰ ਹਰਿਆਣਾ ਤੇ ਮਹਾਰਾਸ਼ਟਰ ਵਰਗੇ ਰਾਜਾਂ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ।
ਇਸ ਤੇ ਉਹਨਾਂ ਕਿਹਾ ਕਿ ਸਤੰਬਰ ਵਿੱਚ ਹਰਿਆਣਾ ਵਿੱਚ ਇੱਕ ਰਾਸ਼ਟਰੀ ਪੱਧਰ ਦੀ ਕਿਸਾਨ ਰੈਲੀ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ 20 ਤੋਂ ਵੱਧ ਰਾਜਾਂ ਦੇ 1 ਲੱਖ ਤੋਂ ਵੱਧ ਕਿਸਾਨ ਹਿੱਸਾ ਲੈਣਗੇ, ਤਾਂ ਜੋ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਬਣਾਉਣ ਲਈ ਐਨਡੀਏ ਸਰਕਾਰ ਉੱਤੇ ਦਬਾਅ ਬਣਾਇਆ ਜਾ ਸਕੇ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਫਰਵਰੀ ਵਿੱਚ ਕੇਂਦਰ ਸਰਕਾਰ ਨਾਲ 4 ਦੌਰ ਦੀ ਗੱਲਬਾਤ ਵਿੱਚ ਉਹਨਾਂ ਨੇ ਦੱਖਣੀ ਭਾਰਤੀ ਕਿਸਾਨਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਸੀ, ਜਿਵੇਂ ਕਿ ਮਸਾਲੇ ਬੋਰਡ ਲਈ ਇੱਕ ਮਜ਼ਬੂਤ ਢਾਂਚਾ ਬਣਾਉਣਾ ਅਤੇ ਨਾਰੀਅਲ ਅਤੇ ਗੰਨਾ ਕਿਸਾਨਾਂ ਲਈ ਉਚਿਤ ਭਾਅ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦਾ ਪ੍ਰਤੀਸ਼ਤ ਫਾਰਮੂਲਾ। ਇੱਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਜਥੇਬੰਦੀ ਦਾ ਧਰਨਾ 13 ਫਰਵਰੀ ਤੋਂ 4 ਥਾਵਾਂ ਤੇ ਚੱਲ ਰਿਹਾ ਹੈ ਅਤੇ ਹਜ਼ਾਰਾਂ ਕਿਸਾਨ ਸੜਕਾਂ ਤੇ ਡੇਰੇ ਲਾਏ ਹੋਏ ਹਨ। ਉਹਨਾਂ ਕਿਹਾ ਕਿ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ।